ਟ੍ਰੈਜਰੀ ਸਕੱਤਰ ਕਹਿੰਦੇ ਵੀ ਉਹ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ ਨੇ ਜਿਹੜੀ ਟਰੰਪ ਸਰਕਾਰ ਤੇ ਜਿਹੜੇ ਜਰੋਮ ਪਾਵਲ ਦੇ ਵਿਚਾਲੇ ਜੋ ਇੱਕ ਹਿਸਾਬ ਦੇ ਨਾਲ ਚੱਲ ਰਿਹਾ ਆ। ਜਰੋਮ ਪਾਵਲ ਟਰੰਪ ਹੁਣਾਂ ਦੇ ਆਖੇ ਨਹੀਂ ਲੱਗ ਰਹੇ। ਟਰੰਪ ਹੁਣੀ ਕਹਿੰਦੇ ਵੀ ਮੇਰੇ ਮੁਤਾਬਕ ਸਾਰਾ ਕੁਝ ਜਿਹੜਾ ਉਹ ਕਰੋ, ਜਦੋਂ ਮੈਂ ਕਹਿੰਦਾ ਇੰਟਰਸਟ ਰੇਟ ਘਟਾਉਣੇ ਆ ਉਹ ਘਟਾ ਕੇ ਠਾਂ ਕਰੋ। ਪਰ ਜਰੋਮ ਪਾਵਲ ਕਹਿੰਦੇ ਵੀ ਇਦਾਂ ਨਹੀਂ ਹੁੰਦਾ, ਇਕਨੋਮੀ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਪੈਂਦਾ ਆ। ਉਹ ਆਪਣੇ ਤਰਕ ਆ। ਤੇ ਹੁਣ ਜਿਹੜੀ ਅਪਗ੍ਰੇਡੇਸ਼ਨਸ ਚੱਲ ਰਹੀਆਂ ਸੀਗੀਆਂ ਫੈਡ ਦੀਆਂ ਬਿਲਡਿੰਗਸ ਦੀਆਂ, ਉਹਦੀ ਜਿਹੜੀ ਦੁਹਾਈ ਪਾ ਕੇ ਟਰੰਪ ਹੁਣਾਂ ਨੇ ਫੈਡ ਦੇ ਚੇਅਰ ਦੇ ਉਲਟ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰਤੀ ਆ। ਜਿਹੜੇ ਬੈਸੈਂਟ ਨੇ ਜੋ ਕਿ ਟ੍ਰੈਜਰੀ ਸਕੱਤਰ ਆ, ਉਹ ਇਸ ਗੱਲੋਂ ਨਾਰਾਜ਼ ਆ। ਕਹਿੰਦੇ ਵੀ ਇਹ ਤਾਂ ਨਵਾਂ ਹੀ ਮੈਸ ਜਿਹੜਾ ਉਹ ਤੁਸੀਂ ਕ੍ਰੀਏਟ ਕਰ ਦਿੱਤਾ, ਖਲਾਰਾ ਹੀ ਜਿਹੜਾ ਉਹ ਤੁਸੀਂ ਹੁਣ ਪਾ ਕੇ ਜਿਹੜਾ ਉਹ ਬਹਿ ਗਏ ਆ। ਕਹਿੰਦੇ ਵੀ ਇਹਦਾ ਜਿਹੜਾ ਫਾਈਨੈਂਸ਼ੀਅਲ ਫਾਲ ਆਊਟ ਆ ਉਹ ਹੋਰ ਵੀ ਜਿਹੜਾ ਉਹ ਮਾੜਾ ਹੋ ਸਕਦਾ ਆ। ਡਾਲਰ ਕਹਿੰਦੇ ਵੀ ਡ੍ਰੌਪ ਹੋ ਗਿਆ, ਬੌਂਡ ਦੇ ਯੀਲਡ ਜਿਹੜੇ ਉਹ ਡ੍ਰੌਪ ਹੋ ਗਏ ਤੇ ਸੋਨੇ ਦਾ ਭਾਅ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਿਆ। ਜਿਹੜੀ ਪੋਲੀਟੀਕਲ ਇੰਟਰਫੇਰੈਂਸ ਆ, ਫੈਡ ਜਿਹੜੀ ਇੱਕ ਆਜ਼ਾਦ ਸੰਸਥਾ ਆ ਜਿਸ ਦੇ ਉੱਤੇ ਪੋਲੀਟੀਕਲ ਧਿਰਾਂ ਦਾ ਜਿਹੜਾ ਕੋਈ ਕਹਿ ਲਓ ਵੀ ਭਾਰ ਨਹੀਂ ਹੁੰਦਾ ਜਾਂ ਪ੍ਰਭਾਵ ਨਹੀਂ ਹੁੰਦਾ। ਪਰ ਟਰੰਪ ਹੁਣੀ ਡਾਇਰੈਕਟਲੀ ਇਨਵੋਲਵ ਹੋ ਕੇ ਫੈਡ ਨੂੰ ਆਪਣੇ ਇਸ਼ਾਰਿਆਂ ਦੇ ਉੱਤੇ ਜਿਹੜਾ ਉਹ ਚਲਾਉਣਾ ਚਾਹੁੰਦੇ ਆ। ਸੋ ਯੂਐਸ ਅਟਰਨੀ ਜਿਹੜੀ ਜਨੀਨ ਪੀਰੋ, ਫੌਕਸ ਨਿਊਜ਼ ਕੰਟਰੀਬਿਊਟਰ, ਉਸ ਨੂੰ ਹੁਣ ਉੱਥੇ ਦਾ ਅਟਰਨੀ ਬਣਾਇਆ ਆ ਤੇ ਉਹਦੇ ਥਰੂ ਜਿਹੜਾ ਇਸ ਉਲਟ ਫੈਡ ਦੇ ਉਲਟ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਜਿਹੜੀ ਹੋ ਗਈ ਆ। ਜਰੋਮ ਪਾਵਲ ਨੇ ਖੁਦ ਆ ਕੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ ਸਾਨੂੰ ਜਿਹੜਾ ਯੂਐਸ ਅਟਰਨੀ ਆ ਆਫਿਸ ਆ ਉਸ ਦੇ ਦੁਆਰਾ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਿਹੜੀ ਉਹ ਗਈ ਆ। ਸੋ ਉਹਨਾਂ ਨੇ ਵੀਡੀਓ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਿਸੇ ਤਰੀਕੇ ਦਾ ਇਸ ਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਇਆ ਤੇ ਨਾਲ ਉਹਨਾਂ ਨੇ ਦੋਸ਼ ਲਾਏ ਵੀ ਟਰੰਪ ਸਰਕਾਰ ਜਾਣਬੁੱਝ ਕੇ ਜਸਟਿਸ ਡਿਪਾਰਟਮੈਂਟ ਨੂੰ ਵੈਪਨਾਈਜ਼ ਕਰਕੇ, ਹਥਿਆਰਬੰਦ ਕਰਕੇ ਇੱਕ ਹਿਸਾਬ ਦੇ ਨਾਲ ਸਾਡੇ ਉਲਟ ਜਾਂ ਮੇਰੇ ਉਲਟ ਕਹਿੰਦੇ ਵੀ ਖਾਸ ਕਰਕੇ ਜਿਹੜੀ ਉਹ ਵਰਤ ਰਹੀ ਆ, ਕਿਉਂਕਿ ਉਹਨਾਂ ਦੇ ਕਹੇ ਇੰਟਰਸਟ ਰੇਟ ਨੂੰ ਜਿਹੜਾ ਉਹ ਲੋਵਰ ਨਹੀਂ ਕੀਤਾ ਜਾ ਰਿਹਾ। ਸਟਾਕ ਮਾਰਕੀਟ ਰਿਕਾਰਡ ਹਾਈ, ਘਰਾਂ ਦੇ ਪ੍ਰਾਈਸ ਰਿਕਾਰਡ ਹਾਈ, ਇਹ ਸਾਰੀਆਂ ਰਾਜਕਨਵੀਰ ਸਿੰਘ ਜੀ ਇਨਫਲੇਸ਼ਨ ਨੂੰ ਵੀ ਇਨਫਲੇਸ਼ਨ ਹਾਂਜੀ ਹਨਾ ਵੀ ਉਹ ਰਿਕਾਰਡ ਹਾਈ। ਇੰਟਰਸਟ ਰੇਟ ਘਟਾ ਦੋ ਤੇ ਰੈਸਿਪੀ ਫॉर ਡਿਜ਼ਾਸਟਰ ਕਹਿੰਦੇ ਵੀ ਇਹ ਬਣ ਜਾਣੀ ਆ। ਸੋ ਗਾਹ ਜ਼ਿਆਦਾ ਹੀ ਜਿਹੜਾ ਉਹ ਪੈ ਜਾਣਾ ਆ। ਸੋ ਟਰੰਪ ਹੁਣੀ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਸੋਚ ਰਹੇ ਆ। ਸੈਨੇਟਰ ਟੌਮ ਟਿਲਿਸ ਨੇ ਤਾਂ ਜਿਹੜਾ ਉਹ ਕਹਿ ਦਿੱਤਾ ਵੀ ਜਿੰਨੀ ਦੇਰ ਤੱਕ ਹੁਣ ਕੇਸ ਦਾ ਨਿਤਾਰਾ ਨਹੀਂ ਹੁੰਦਾ ਆਪਾਂ ਕੋਈ ਵੀ ਜਿਹੜੀ ਪਾਵਲ ਦੀ ਰਿਪਲੇਸਮੈਂਟ ਆ ਉਸ ਨੂੰ ਆਪਾਂ ਨਹੀਂ ਲਾਉਣਾ। ਇਨਫੈਕਟ ਬਲੌਕ ਕਹਿੰਦੇ ਵੀ ਉਹ ਕਰਾਂਗੇ ਕਿਉਂਕਿ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ ਜੀ। ਬਿਲਕੁਲ, ਹਾਲਾਂਕਿ ਇਹ ਦੱਸਦੇ ਜਾਈਏ ਜਿਹੜੇ ਟ੍ਰੇਜਰ ਸੈਕਟਰੀ ਆ ਉਹਨਾਂ ਨੂੰ ਅਪਾਇੰਟ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੀਤਾ ਸੀਗਾ। ਅਮਰੀਕਾ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਥੋੜੀ ਜਿਹੀ ਕੂਲ ਹੋਈ ਹੈਗੀ ਆ ਦਸੰਬਰ ਮਹੀਨੇ ਦੇ ਵਿੱਚ। ਹਾਲਾਂਕਿ ਇਹ ਫੈਡ ਦਾ ਜਿਹੜਾ ਟਾਰਗੇਟ ਆ ਉਹ ਤੋਂ ਉੱਪਰ ਹੀ ਹੈਗੀ ਆ। ਕੰਜ਼ਿਊਮਰ ਪ੍ਰਾਈਸਸ 0.3% ਦਸੰਬਰ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਨਾਲੋਂ ਅੱਪ ਗਈਆਂ ਹੈਗੀਆਂ, ਲੇਬਰ ਡਿਪਾਰਟਮੈਂਟ ਨੇ ਦੱਸਿਆ ਹੈਗਾ ਆ। ਤੇ ਫੂਡ ਤੇ એનર્ਜੀ ਦੀਆਂ ਜਿਹੜੀਆਂ ਕੈਟਾਗਰੀ ਦੇ ਵਿੱਚ 0.2% ਇਨਕਰੀਜ਼ ਹੋਇਆ ਹੈਗਾ ਆ। ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਇਹ ਕਹਿ ਰਹੇ ਵੀ ਜਿਹੜੀ ਇਨਫਲੇਸ਼ਨ ਆ ਹਜੇ ਵੀ ਲੱਗਦਾ ਨਹੀਂ ਵੀ ਜਿਹੜੀ ਡਾਊਨ ਜਾਊਗੀ। ਆਪਾਂ ਦੇਖ ਰਹੇ ਹਾਂ ਕਿਸ ਹਿਸਾਬ ਦੇ ਨਾਲ ਜਿਹੜੀਆਂ ਕੀਮਤਾਂ ਆ ਉਹ ਹਰ ਚੀਜ਼ ਦੀਆਂ ਬਹੁਤ ਜ਼ਿਆਦਾ ਆ, ਘਰਾਂ ਦੀਆਂ ਲੈ ਲਓ, ਗਰੋਸਰੀ ਦੀਆਂ ਲੈ ਲਓ, ਹੋਰ ਵੀ ਜਿਹੜਾ ਵੀ ਸਮਾਨ ਆਪਾਂ ਹਰ ਰੋਜ਼ ਯੂਜ਼ ਕਰਦੇ ਹੈਗੇ ਆ। ਗਰੋਸਰੀ ਦੀਆਂ 0.7% ਦਸੰਬਰ ਮਹੀਨੇ ਦੇ ਵਿੱਚ ਪ੍ਰਾਈਸਾਂ ਚੜੀਆਂ ਹੈਗੀਆਂ ਆ। ਕਹਿੰਦੇ ਭਈ ਫੂਡ ਕਾਸਟ ਜਿਹੜੀ ਆ ਉਹ ਇਹਦਾ ਮਤਲਬ ਅੱਪੇ ਹੀ ਰਹਿਣੀ ਹੈਗੀ ਆ। ਸੋ ਆਪਾਂ ਦੇਖਦੇ ਹੀ ਆ ਜਦੋਂ ਰੈਸਟੋਰੈਂਟ ਜਾਂ ਹੋਰ ਕਿਤੇ ਜਾਂਦੇ ਆ ਵੀ ਕਿੰਨੀਆਂ ਕੀਮਤਾਂ ਫੂਡ ਦੀਆਂ ਅੱਪ ਗਈਆਂ ਹੈਗੀਆਂ ਆ। ਜਨਵਰੀ ਦੇ ਵਿੱਚ ਜਿਹੜੀ ਇਨਫਲੇਸ਼ਨ ਸੀ ਉਹ ਕਾਫੀ ਹਾਈ ਸੀਗੀ। ਇੱਕ ਟਾਈਮ ਦੇ ਉੱਤੇ ਤਾਂ 7% ਦੇ ਲਾਗੇ ਛਾਗੇ ਸੀ। ਹੁਣ ਇਹ ਕਹਿ ਰਿਹਾ ਵੀ 2.7% ਦੇ ਕਰੀਬ ਆ। ਜਨਵਰੀ ਮੈਂ 2022 ਦੀ ਗੱਲ ਕਰਦਾ, 2022 ਤੋਂ ਲੈ ਕੇ ਹੁਣ ਜਨਵਰੀ 2025 ਚ ਆ ਜਾਈਏ ਤੇ 2.7% ਦੇ ਕਰੀਬ ਇਨਫਲੇਸ਼ਨ ਹੈਗੀ ਆ ਜੀ। ਬਿਲਕੁਲ।